ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਜੂਨ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਅਯੂਬ: ਚੁੱਪ ਕਰਕੇ ਖਲੋਤਾ ਰਹਿ ਤੇ ਖੁਦਾਵੰਦ ਦੇ ਹੈਰਾਨ ਕਰਨ ਵਾਲੇ ਕੰਮਾਂ ਉੱਤੇ ਗੌਰ ਕਰ। ਜਵਾਬੀ ਪੜ੍ਹਾਈ। ਅਯੂਬ: ਵੇਖ, ਰੱਬ ਆਪਣੀ ਕੁਦਰਤ ਨਾਲ ਵੱਡੇ ਵੱਡੇ ਕੰਮ ਕਰਦਾ ਏ, ਕਿਹੜਾ ਉਸਤਾਦ ਉਹਦੇ ਵਰਗਾ ਏ। ਰੱਬ ਅਜੀਬ ਤਰ੍ਹਾਂ ਆਪਣੀ ਆਵਾਜ਼ ਨਾਲ ਗਰਜਦਾ ਏ, ਉਹ ਵੱਡੇ ਵੱਡੇ ਕੰਮ ਕਰਦਾ ਏ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ। ਕਿਉਂ ਜੇ ਉਹ ਬਰਫ਼ ਨੂੰ ਆਖਦਾ ਏ ਪਈ ਤੂੰ ਧਰਤੀ ਉੱਤੇ ਡਿੱਗ, ਇਸੇ ਤਰ੍ਹਾਂ ਉਹ ਬਾਰਿਸ਼ ਤੇ ਤੇਜ਼ ਮੀਂਹ ਨੂੰ ਆਖਦਾ ਏ। ਕੀ ਤੂੰ ਬਦਲਾਂ ਦੇ ਮੁਵਾਜ਼ਨੇ ਤੋਂ ਵਾਕਫ ਹੈ? ਇਹ ਉਸੇ ਦੇ ਹੈਰਾਨ ਕਰਨ ਵਾਲੇ ਕੰਮ ਨੇ ਜਿਹੜਾ ਇਲਮ ਵਿੱਚ ਕਾਮਲ ਏ। ਜਦੋਂ ਧਰਤੀ ਉੱਤੇ ਜਨੂਬ ਦੀ ਹਵਾ ਪਾਰੋਂ ਸੁਨਾਟਾ ਹੁੰਦਾ ਏ ਤੇ ਤੇਰੇ ਕੱਪੜੇ ਗਰਮ ਕਿਉਂ ਹੋ ਜਾਂਦੇ ਨੇ? ਅਸੀਂ ਕਾਦਰ ਮੁਤਲਕ ਨੂੰ ਪਾ ਨਹੀਂ ਸਕਦੇ। ਉਹ ਕੁਦਰਤ ਤੇ ਅਦਲ ਵਿੱਚ ਸ਼ਾਨਦਾਰ ਏ ਤੇ ਇਨਸਾਫ ਦੇਣ ਵਿੱਚ ਜ਼ੁਲਮ ਨਾ ਕਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ: ਪਰ ਮੈਂ ਤੇ ਰੱਬ ਦਾ ਹੀ ਤਾਲਬ ਰਵਾਂਗਾ ਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ, ਜਿਹੜਾ ਅਜਿਹੇ ਵੱਡੇ ਵੱਡੇ ਕੰਮ ਜਿਹੜੇ ਦਰਿਆਫਤ ਨਹੀਂ ਹੋ ਸਕਦੇ ਤੇ ਬੇਸ਼ੁਮਾਰ ਅਜੀਬ ਕੰਮ ਕਰਦਾ ਏ। ਉਹੀ ਧਰਤੀ ਉੱਤੇ ਮੀਂਹ ਵਰਾਉਂਦਾ ਤੇ ਖੇਤਾਂ ਵਿੱਚ ਪਾਣੀ ਘੱਲਦਾ ਏ। ਇੰਜੀ ਉਹ ਫਰੌਤਨਾਂ ਨੂੰ ਉੱਚੀ ਥਾਂ ਤੇ ਬਿਠਾਉਂਦਾ ਏ ਤੇ ਵੈਨ ਕਰਨ ਵਾਲੇ ਸਲਾਮਤੀ ਦੀ ਸਰਫਰਾਜ਼ੀ ਪਾਉਂਦੇ ਨੇ। ਉਹ ਅਯਾਰਾਂ ਦੀਆਂ ਸੋਚਾਂ ਨੂੰ ਬਾਤਲ ਕਰ ਦਿੰਦਾ ਏ, ਇੱਥੋਂ ਤੀਕਰ ਪਈ ਉਹਨਾਂ ਦੇ ਹੱਥ ਉਹਨਾਂ ਦੇ ਮਕਸਦ ਨੂੰ ਪੂਰਾ ਨਹੀਂ ਕਰ ਸਕਦੇ। ਉਹ ਹੁਸ਼ਿਆਰਾਂ ਨੂੰ ਉਹਨਾਂ ਦੀਆਂ ਹੀ ਚਲਾਕੀਆਂ ਵਿੱਚ ਫਸਾਉਂਦਾ ਏ ਤੇ ਟੇੜੇ ਲੋਕਾਂ ਦੀ ਮਸ਼ਵਰਤ ਜਲਦੀ ਜਾਂਦੀ ਰਹਿੰਦੀ ਏ। ਉਹ ਤੈਨੂੰ 6 ਮੁਸੀਬਤਾਂ ਤੋਂ ਛੁਡਾਵੇਗਾ, ਬਲਕਿ 7ਵੀਂ ਤੋਂ ਵੀ। ਕੋਈ ਆਫਤ ਤੈਨੂੰ ਛੂ ਨਾ ਸਕੇਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ ਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ। ਤੂੰ ਜ਼ੁਬਾਨ ਦੇ ਕੋੜੇ ਤੋਂ ਮਹਿਫੂਜ਼ ਰੱਖਿਆ ਜਾਵੇਗਾ ਤੇ ਜਦੋਂ ਹਲਾਕਤ ਆਵੇਗੀ ਤੇ ਤੈਨੂੰ ਡਰ ਨਹੀਂ ਲੱਗੇਗਾ। ਤੂੰ ਹਲਾਕਤ ਤੇ ਖੁਸ਼ਕਸਾਲੀ ਵਿੱਚ ਹੱਸੇਗਾ ਤੇ ਧਰਤੀ ਦੇ ਦਰਿੰਦਿਆਂ ਤੋਂ ਤੈਨੂੰ ਕੁਝ ਵੀ ਖੌਫ ਨਾ ਹੋਵੇਗਾ। ਮੈਦਾਨ ਦੇ ਪੱਥਰਾਂ ਦੇ ਨਾਲ ਤੇਰਾ ਏਕਾ ਹੋਵੇਗਾ ਤੇ ਜੰਗਲੀ ਦਰਿੰਦੇ ਤੇਰੇ ਨਾਲ ਮੇਲ ਰੱਖਣਗੇ ਤੇ ਤੂੰ ਜਾਣੇਗਾ ਕਿ ਤੇਰਾ ਡੇਰਾ ਮਹਿਫੂਜ਼ ਏ। ਸਲਾਤੀਨ: ਤੇ ਬਹੁਤ ਦਿਨਾਂ ਬਾਅਦ ਇੰਜ ਹੋਇਆ ਪਈ ਰੱਬ ਦਾ ਇਹ ਕਲਾਮ ਤੀਜੇ ਵਰੇ ਏਲੀਆ ਉੱਤੇ ਨਾਜ਼ਲ ਹੋਇਆ ਪਈ, ਜਾ ਕੇ ਅਖੀਅਬ ਨੂੰ ਮਿਲ ਤੇ ਮੈਂ ਧਰਤੀ ਉੱਤੇ ਮੀਂਹ ਵਰਾਵਾਂਗਾ। ਇਸ ਲਈ ਏਲੀਆ ਅਖੀਅਬ ਨੂੰ ਮਿਲਣ ਟੁਰ ਪਿਆ ਤੇ ਸਾਮਰੀਆ ਵਿੱਚ ਬਹੁਤ ਸਖਤ ਕਾਲ ਪਿਆ ਸੀ। ਫਿਰ ਏਲੀਆ ਨੇ ਅਖੀਅਬ ਨੂੰ ਆਖਿਆ, ਉੱਤੇ ਆ ਜਾ, ਖਾ ਤੇ ਪੀ, ਕਿਉਂ ਜੇ ਬਹੁਤ ਬਾਰਿਸ਼ ਵਾਲੀ ਆਵਾਜ਼ ਏ। ਇਸ ਲਈ ਅਖੀਅਬ ਖਾਣ ਪੀਣ ਨੂੰ ਉੱਤੇ ਟੁਰ ਗਿਆ ਤੇ ਏਲੀਆ ਕਿਰਮਲ ਦੇ ਸਿਰੇ ਉੱਤੇ ਚੜ੍ਹ ਗਿਆ ਤੇ ਧਰਤੀ ਉੱਤੇ ਸਿਰ ਸੁੱਟ ਕੇ ਆਪਣਾ ਮੂੰਹ ਆਪਣੇ ਗੋਡਿਆਂ ਦੇ ਵਿਚਕਾਰ ਰੱਖ ਲਿਆ ਤੇ ਆਪਣੇ ਖਾਦਮ ਨੂੰ ਆਖਿਆ, ਜ਼ਰਾ ਉੱਤੇ ਜਾ ਕੇ ਸਮੁੰਦਰ ਵੱਲ ਤੇ ਵੇਖ। ਇਸ ਲਈ ਉਹਨੇ ਉੱਤੇ ਜਾ ਕੇ ਨਜ਼ਰ ਕੀਤੀ ਤੇ ਆਖਿਆ, ਉੱਥੇ ਕੁਝ ਵੀ ਨਹੀਂ ਏ। ਉਹਨੇ ਆਖਿਆ, ਫਿਰ 7 ਵਾਰੀ ਜਾ। ਤੇ 7ਵੀਂ ਵਾਰੀ ਉਹਨੇ ਆਖਿਆ, ਵੇਖ, ਇੱਕ ਨਿੱਕਾ ਜਿਹਾ ਬੱਦਲ ਬੰਦੇ ਦੇ ਹੱਥ ਬਰਾਬਰ ਸਮੁੰਦਰ ਵਿੱਚੋਂ ਉੱਠਿਆ ਏ। ਤਦ ਉਹਨੇ ਆਖਿਆ, ਜਾ ਤੇ ਅਖੀਅਬ ਨੂੰ ਆਖ ਵੀ ਆਪਣਾ ਰੱਥ ਤਿਆਰ ਕਰਵਾ ਕੇ ਹੇਠਾਂ ਉਤਰ ਜਾ, ਤਾਂ ਜੋ ਬਾਰਿਸ਼ ਨਾ ਤੈਨੂੰ ਰੋਕੇ। ਤੇ ਥੋੜੇ ਚਿਰ ਵਿੱਚ ਹੀ ਅਸਮਾਨ ਹਨੇਰੀ ਤੇ ਬੱਦਲਾਂ ਨਾਲ ਕਾਲਾ ਹੋ ਗਿਆ ਤੇ ਬੜਾ ਮੀਂਹ ਪਿਆ ਤੇ ਅਖੀਅਬ ਸਵਾਰ ਹੋ ਕੇ ਯਜ਼ਰੀਏਲ ਨੂੰ ਚਲਾ ਗਿਆ। ਤੇ ਰੱਬ ਦਾ ਹੱਥ ਏਲੀਆ ਉੱਤੇ ਸੀ ਤੇ ਉਹਨੇ ਆਪਣੀ ਕਮਰ ਕੱਸ ਲਈ, 'ਤੇ ਅਖੀਅਬ ਦੇ ਅੱਗੇ ਅੱਗੇ ਯਜ਼ਰੀਲ ਦੇ ਬੂਹੇ ਤੀਕਰ ਦੌੜਦਾ ਗਿਆ। ਸਲਾਤੀਨ: ਤੇ ਉੱਥੇ ਇੱਕ ਗਾਰ ਵਿੱਚ ਜਾ ਕੇ ਟਿਕ ਗਿਆ ਤੇ ਵੇਖੋ ਖੁਦਾਵੰਦ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ, ਐ ਏਲੀਆ, ਤੂੰ ਇੱਥੇ ਕੀ ਕਰਦਾ ਹੈ? ਉਹਨੇ ਆਖਿਆ, ਖੁਦਾਵੰਦ ਲਸ਼ਕਰਾਂ ਦੇ ਰੱਬ ਲਈ ਮੈਨੂੰ ਬੜੀ ਗੈਰਤ ਆਈ, ਕਿਉਂ ਜੇ ਬਨੀ ਇਸਰਾਏਲ ਨੇ ਤੇਰੇ ਅਹਿਦ ਨੂੰ ਛੱਡ ਦਿੱਤਾ ਤੇ ਤੇਰੇ ਮਜ਼ਬਿਆਂ ਨੂੰ ਢਾਹ ਦਿੱਤਾ ਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਕਤਲ ਕੀਤਾ ਤੇ ਇੱਕ ਮੈਂ ਹੀ ਇਕੱਲਾ ਬਚਿਆ ਵਾਂ, ਇਸ ਲਈ ਉਹ ਮੇਰੀ ਜਾਨ ਦੇ ਦਿਵਾਲੇ ਨੇ। ਉਹਨੇ ਆਖਿਆ, ਬਾਹਰ ਨਿਕਲ ਤੇ ਪਹਾੜ ਉੱਤੇ ਖੁਦਾਵੰਦ ਦੇ ਸਾਹਮਣੇ ਖਲੋ। ਤੇ ਵੇਖੋ ਖੁਦਾਵੰਦ ਲੰਘਿਆ ਤੇ ਇੱਕ ਵੱਡੀ ਹਨੇਰੀ ਨੇ ਖੁਦਾਵੰਦ ਦੇ ਅੱਗੇ ਪਹਾੜਾਂ ਨੂੰ ਚੀਰ ਛੱਡਿਆ ਤੇ ਚਟਾਨਾਂ ਦੇ ਟੋਟੇ ਕਰ ਦਿੱਤੇ, ਪਰ ਖੁਦਾਵੰਦ ਹਨੇਰੀ ਵਿੱਚ ਨਹੀਂ ਸੀ। ਤੇ ਹਨੇਰੀ ਦੇ ਬਾਅਦੋਂ ਜ਼ਲਜ਼ਲਾ ਆਇਆ, ਪਰ ਖੁਦਾਵੰਦ ਜ਼ਲਜ਼ਲੇ ਵਿੱਚ ਵੀ ਨਹੀਂ ਸੀ। ਤੇ ਜ਼ਲਜ਼ਲੇ ਦੇ ਬਾਅਦੋਂ ਅੱਗ ਆਈ, ਪਰ ਖੁਦਾਵੰਦ ਅੱਗ ਵਿੱਚ ਵੀ ਨਹੀਂ ਸੀ। ਤੇ ਅੱਗ ਦੇ ਬਾਅਦੋਂ ਇੱਕ ਦੱਬੀ ਹੋਈ ਹਲਕੀ ਆਵਾਜ਼ ਆਈ।
ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ ਤੇ ਉਹਨਾਂ ਨੂੰ ਦੇਸ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤਿੱਕਰ, ਉੱਤਰ ਤੋਂ ਦੱਖਣ ਤਿੱਕਰ। ਉਹ ਬੀਆਬਾਨਾਂ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ। ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਤੇ ਧਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਮੱਤੀ। ਉਹਨੇ ਉੱਤਰ ਕੇ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਤਰਸ ਆਇਆ ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ ਤੇ ਉਹਨੇ ਛੇਤੀ ਨਾਲ ਚੇਲਿਆਂ ਨੂੰ ਮਜਬੂਰ ਕੀਤਾ ਭਈ ਕਸ਼ਤੀ ਵਿੱਚ ਚੜ੍ਹ ਕੇ ਉਹਦੇ ਤੋਂ ਪਹਿਲਾਂ ਪਾਰ ਟੁਰ ਜਾਣ ਜਦ ਤੀਕਰ ਉਹ ਲੋਕਾਂ ਨੂੰ ਘੱਲਦਾ ਏ। ਤੇ ਲੋਕਾਂ ਨੂੰ ਘੱਲ ਕੇ ਇਕੱਲਾ ਹੀ ਦੁਆ ਕਰਨ ਨੂੰ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਸ਼ਾਮ ਹੋਈ ਤੇ ਉੱਥੇ ਇਕੱਲਾ ਹੀ ਸੀ। ਪਰ ਕਸ਼ਤੀ ਉਸ ਵੇਲੇ ਝੀਲ ਦੇ ਵਿਚਾਲੇ ਸੀ ਤੇ ਛੱਲਾਂ ਨਾਲ ਡਾਵਾਂਡੋਲ ਹੋ ਰਹੀ ਸੀ ਕਿਉਂ ਜੇ ਹਵਾ ਖਿਲਾਫ ਸੀ। ਤੇ ਉਹ ਰਾਤ ਦੇ ਚੌਥੇ ਪਹਿਰ ਵਿੱਚ ਝੀਲ ਉੱਤੇ ਟੁਰਦਾ ਹੋਇਆ ਉਹਨਾਂ ਦੇ ਕੋਲ ਆਇਆ। ਚੇਲੇ ਉਹਨੂੰ ਝੀਲ ਉੱਤੇ ਟੁਰਦਿਆਂ ਹੋਏ ਵੇਖ ਕੇ ਘਬਰਾ ਗਏ ਤੇ ਆਖਣ ਲੱਗੇ ਭਈ ਭੂਤ ਏ ਤੇ ਡਰ ਕੇ ਚੱਲਾ ਉੱਠੇ। ਯਿਸੂ ਨੇ ਛੇਤੀ ਨਾਲ ਉਹਨਾਂ ਨੂੰ ਆਖਿਆ, ਖਾਤਰ ਜਮਾ ਰੱਖੋ, ਮੈਂ ਆ, ਨਾ ਡਰੋ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਖੁਦਾਵੰਦ ਜੇ ਤੂੰ ਏ ਤੇ ਹੁਕਮ ਦੇ ਭਈ ਪਾਣੀ ਉੱਤੇ ਟੁਰ ਕੇ ਤੇਰੇ ਕੋਲ ਆਵਾਂ। ਉਹਨੇ ਆਖਿਆ, ਆ ਜਾ। ਪਤਰਸ ਕਸ਼ਤੀ ਉੱਤੋਂ ਲੱਥ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਟੁਰਨ ਲੱਗਿਆ। ਪਰ ਜਦ ਹਵਾ ਵੇਖੀ ਤੇ ਡਰ ਗਿਆ ਤੇ ਜਦ ਡੁੱਬਣ ਲੱਗਿਆ ਤੇ ਚਲਾ ਕੇ ਆਖਿਆ, ਐ ਖੁਦਾਵੰਦ ਮੈਨੂੰ ਬਚਾ। ਯਿਸੂ ਨੇ ਛੇਤੀ ਨਾਲ ਹੱਥ ਵਧਾ ਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ, ਐ ਘੱਟ ਇਤਕਾਦ, ਤੂੰ ਕਿਉਂ ਸ਼ੱਕ ਕੀਤਾ। ਤੇ ਜਦ ਉਹ ਕਸ਼ਤੀ ਉੱਤੇ ਆ ਗਏ ਤੇ ਹਵਾ ਰੁਕ ਗਈ ਤੇ ਜਿਹੜੇ ਕਸ਼ਤੀ ਉੱਤੇ ਸੀ ਉਹਨਾਂ ਨੇ ਉਹਨੂੰ ਸਜਦਾ ਕਰਕੇ ਆਖਿਆ, ਸੱਚਮੁੱਚ ਤੂੰ ਰੱਬ ਦਾ ਪੁੱਤਰ ਏ। ਉਹ ਪਾਰ ਜਾ ਕੇ ਗੈਨਸਰਤ ਦੇ ਇਲਾਕੇ ਪੜੇ ਤੇ ਉੱਥੇ ਦੇ ਲੋਕਾਂ ਨੇ ਉਹਨੂੰ ਪਛਾਣ ਕੇ ਉਹ ਸਾਰੇ ਆਲ ਦੁਆਲ ਵਿੱਚ ਖਬਰ ਘੱਲੀ ਤੇ ਸਾਰੇ ਬਿਮਾਰਾਂ ਨੂੰ ਉਹਦੇ ਕੋਲ ਲਿਆਏ ਤੇ ਉਹ ਉਹਦੀ ਮਿੰਨਤ ਕਰਨ ਲੱਗੇ ਭਈ ਉਹਦੇ ਕੱਪੜਿਆਂ ਦਾ ਕੰਡਾ ਹੀ ਛੂਹ ਲੈਣ ਤੇ ਜਿਨ੍ਹਾਂ ਨੇ ਛੂਹਿਆ ਉਹ ਚੰਗੇ ਹੋ ਗਏ। ਆਮੂਸ। ਕਿਉਂ ਜੇ ਵੇਖ ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਉਹਨਾਂ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਏ ਤੇ ਸੁਬਾਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਅਫਵਾਜ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ, ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਏ। ਸਹੀਫੇ ਦਲੀਲ ਦਿੰਦੇ ਨੇ ਕਿ ਰੱਬ ਕਾਦਰ ਮੁਤਲਕ ਏ। ਇਹਦੇ ਤੋਂ ਇਹ ਗੱਲ ਵਾਜ਼ਿਹ ਹੁੰਦੀ ਏ ਭਈ ਇਲਾਹੀ ਸਿਆਣ ਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਇਹ ਵੀ ਬਿਆਨ ਕਰਦੇ ਨੇ ਭਈ ਰੱਬ ਰੂਹ ਏ, ਇਸ ਲਈ ਰੂਹ ਵਿੱਚ ਸਭ ਕੁਝ ਹਮਾਹੰਗੀ ਏ ਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਪਰ ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਏ। ਸੂਈ ਦੇ ਸਿਰੇ ਤੋਂ ਮੋਟੇ ਹਿੱਸੇ ਤਿੱਕਰ ਰੱਬ ਯਾਨੀ ਇਲਾਹੀ ਸਿਆਣ ਦੀ ਸਭ ਨੂੰ ਲਪੇਟਣ ਵਾਲੀ ਤਾਕਤ ਜਾਂ ਦਿਲਕਸ਼ੀ ਵੱਲ ਇਸ਼ਾਰਾ ਕਰਦੀ ਏ। ਸਿਆਰਾਂ ਉੱਤੇ ਇਨਸਾਨ ਦਾ ਇਹਦੇ ਮੁਕਾਬਲੇ ਵਿੱਚ ਬਹੁਤਾ ਇਖਤਿਆਰ ਨਹੀਂ ਏ ਜਿੰਨਾ ਉਹਨਾਂ ਦੇ ਖਾਲਕ ਉੱਤੇ ਹੈ, ਕਿਉਂ ਜੇ ਰੱਬ ਸੰਸਾਰ ਉੱਤੇ ਹੁਕਮਰਾਨੀ ਕਰਦਾ ਏ ਪਰ ਇਨਸਾਨ ਰੱਬ ਦੀ ਕੁਦਰਤ ਦਾ ਪਰਛਾਵਾਂ ਹੁੰਦਿਆਂ ਹੋਏ ਪੂਰੀ ਧਰਤੀ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਹਾਕਮ ਏ। ਇਸ ਤਨਾਸਬ ਵਿੱਚ ਪਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਏ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਏ। ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਏ ਤੇ ਉਹ ਯਸੂ ਦੀ ਇਲਾਹੀਅਤ ਨੂੰ ਸਮਝਦਾ ਏ ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ। ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਹੈ। ਰੂਹਾਨੀ ਅਰੂਜ ਦੇ ਪਾਰੋਂ ਸਾਡੇ ਖੁਦਾਵੰਦ ਜਾਂ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮੁਰਦੇ ਨੂੰ ਜਿਉਂਦਾ ਕੀਤਾ ਤੇ ਇੱਥੋਂ ਤੀਕਰ ਵੀ ਹਵਾਵਾਂ ਤੇ ਛੱਲਾਂ ਨੂੰ ਉਹਦੀ ਤਾਬੇਦਾਰੀ ਕਰਨ ਦਾ ਹੁਕਮ ਦਿੱਤਾ। ਤੇ ਇਹ ਆਮ ਖਿਆਲ ਵੀ ਹੈਵਾਨੀ ਫਿਤਰਤ ਕਿਸੇ ਕਿਰਦਾਰ ਨੂੰ ਕੂਵਤ ਦੇ ਸਕਦੀ ਏ ਬਹੁਤ ਹੀ ਮਜ਼ੀਕਾ ਖੇਜ਼ ਏ। ਫਜ਼ਲ ਤੇ ਸੱਚਾਈ ਦੂਜੇ ਸਾਰੇ ਜ਼ਰੀਆਂ ਤੇ ਤਰੀਕਿਆਂ ਨਾਲੋਂ ਬਹੁਤੇ ਤਾਕਤਵਰ ਨੇ।
सरगर्दा ताकत मादी यकीन है, अन्नी ताकत का दिता होया गलत ना, हिकमत की बजाय मर्जी, लाफानी की बजाय फानी सियान की पैदावार है। ये सरे अवल मोतिया है, साड़न वाली अग का शोला है, तूफान का साह है, ये गरज चमक ते तूफान है, ये वो सब कुछ है जो खुद गर्जी, बदकारी, बेईमानी ते नापाकी है। अखलाकी ते रूहानी शायद रूह नाल ताल्लुक रखते ने, जड़ा हवा नूं मुट्ठी विच इकट्ठा कर लैंदा है, ते ये तालीम साइंस ते हमआहंगी दे नाल एक हुंदी है। साइंस विच रब दे खिलाफ तुसीं कोई ताकत नहीं रख सकदे, ते जिस्मानी एहसासां नूं उन्हां दी झूठी गवाही तो पिछा हटना पैंदा है। चंगियाई लई तुहाडी पहुंच दा इनसार इस वजन उत्ते है जिहड़ा तुसीं ठीक स्केल उत्ते पाउंदे हो। जिहड़ी नेकी तुसीं करदे हो ते ज़ाहरी जिस्म तुहानूं बस हासिल होण दे काबिल ताकत दिंदा है। बुराई कोई ताकत नहीं है, ये ताकत दा मजाक है जिहड़ा छेती नाल ही अपनी कमजोरी नूं धोखा दिंदा है ते फिर कदी ना उठण लई हेठां डिग जांदा है। ना दियां गैसां ते कूवतां इलाही सियान दियां रूहानी कूवतां दे मुखालफ ने, जिहदी ताकत सच्चाई है, जिहदी दिलकशी प्यार है, हस्ती दियां अबदी असलीयतां नूं लगातार जारी रखदियां होए, जिहदी पैरवी ते मिलाप हयाती है। बिजली मादियत दी वधी हुई मकदार है, जिहड़ी रूहानियत या सच्चाई दे असली जौहर दी मुखालफत करदी है। जिहड़ा इहदा वड्डा फर्क है भई बिजली जहानत नहीं है, जबकि रूहानी सच्चाई सियान है। इत्थे फानी सियान दा सुक्का गजब नहीं है, जिहदा इजहार जलजले, हनेरियां, छल्लां, गरज चमक, अग, बेदर्द दरिंदगी विच हुंदा है, ते ये ना दी ही सियान अपने आप नूं मारन वाली हुंदी है। बदी दे इजहार जिहड़े इलाही अदल दे खिलाफ ने, कलाम विच रब दा गजब आख्या गया है। असल विच ये मादे या गलती दा अपने आप नूं मारन दा दिखावा ते या मादे दे खिलाफ इशारा करदे ने, जिहड़ा रूह दी ताकत ते मजबूती है। क्रिश्चन साइंस सच्चाई ते ओदी वड्याई, आलमगीर हमआहंगी, रब यानी चंगियाई दी कुलियत ते बदी दे अदम नूं लो विच लिआउंदी है। संसार नूं इंसान वांगर इहदे इलाही असूल रब वल्लों साइंस दे राहीं वाज़ह कीता जाना चाहीदा है ते फिर इहनूं समझिया जा सकदा है। पर जदों इहनूं बदनी हिस्सां दी न्यों उत्ते वाज़ह कीता जांदा है ते बढ़ोतरी, बालगी ते ज़वाल दे हेठां हुंदियां होए पेश कीता जांदा है, ते संसार इंसान वांगर एक मौमा बन जांदा है ते इहनूं जारी रखना चाहीदा है। मगर टुरना, मिलना ते दिलकशी सियान दियां मलकीयतां ने, ये इलाही असूल नाल ताल्लुक रखदे ने ते ये ख्याली कुव्वत दी तादील दी हमायत करदे ने, जिन्हें धरती नूं इहदे मदार विच छड्डिया ते आकड़ वालियां छल्लां नूं आख्या इत्थे तिकर पर अग्गे नहीं। रूह सारियां शैवां दी हयाती, मवाद ते लगातारी है। असीं ताकतां दे पैरां मगर टुरदे हां, इन्हां नूं छड्ड दईए ते मखलूक नेस्त होवेगी। इंसानी इलम इन्हां नूं मादे दियां ताकतां आखदा है, पर इलाही सियान ये वाज़ह करदी है भई ओह पूरे तौर ते इलाही सियान दे नाल ताल्लुक रखदियां ने ते इस सियान विच मिरास रखदियां ने, ते इंज उन्हां नूं उन्हां दे जायज़ कर ते दर्जाबंदी विच बहाल करदी है। ज़ाहरी बदन ते ज़ाहरी जग दे अनसर ते कम ਉਂਝ ਹੀ बदल ਜਾਂਦੇ ਨੇ ਜਿਵੇਂ ਫਾਨੀ ਸਿਆਨ ਇਹਦੇ ਅਕੀਦਿਆਂ ਨੂੰ ਬਦਲ ਦਿੰਦੀ ਏ। रूह ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਤਾਕਤ ਦਾ ਪਰਛਾਵਾਂ ਬਣਦਾ ਏ, ਜਿਹੜੀ ਸਿਆਨ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਏ ਤੇ ਇਕੱਠੇ ਖਿਆਲ ਯਾਨੀ ਇਨਸਾਨ ਦੇ ਇਕੱਠ ਉੱਤੇ ਘੁਮਰਾਨੀ ਕਰਦੀ ਏ। ਰੁੱਖ ਤੇ ਬੂਟੀ ਆਪਣੇ ਆਪ ਦੀ ਕਿਸੇ ਅਫਜ਼ਾਇਸ਼ੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਸ ਸਿਆਨ ਦੇ ਪਾਰੋਂ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੁੰਦਾ ਏ। एक मादी जग फानी सियान ते इंसान दे एक खालक दे मानी पेश करते ने। साइंसी इलाही तखलीक फानी सियान ते कायनात नूं रब दी तखलीक कीती हुई जाहिर करदी है। प्यार कल्ला ही लामुतनाही सियान दे लामहदूद ख्याल नूं फराहम कर सकदा है। रजियात दे इलम ने कदी भी धरती दी बनावट नूं वाज़िया नहीं कीता ते ये वाज़िया करा ही नहीं सकदी। साइंस बस एक सियान नूं जाहिर करदी है ते ਇਹ ਆਪਣੇ ਆਪ ਦੀ ਲੋੜ ਨਾਲ ਮੁਨੱਵਰ ਹੁੰਦਿਆਂ ਹੋਏ ਸੰਸਾਰ ਉੱਤੇ ਇਨਸਾਨ ਨੂੰ ਸ਼ਾਮਲ ਕਰਕੇ ਹਕੂਮਤ ਕਰਦਿਆਂ ਹੋਏ ਕਾਮਲ ਹਮਾਂਗੀ ਰੱਖਦਾ ਏ। ਇਹ ਸਿਆਨ ਖਿਆਲਾਂ ਤੇ ਆਪਣੀਆਂ ਤਸਵੀਰਾਂ ਨੂੰ ਬਣਾਉਂਦੀ, ਉਹਨਾਂ ਦੀ ਉਧਾਰ ਲਈ ਹੋਈ ਲੋੜ ਤੇ ਜ਼ਹਾਨਤ ਦੀ ਹੋਰ ਹੇਠਾਂ ਵੰਡ ਕਰਦੀ ਤੇ ਉਹਨਾਂ ਨੂੰ ਰੌਸ਼ਨ ਕਰਦੀ ਏ, ਤੇ ਇੰਜ ਕਲਾਮ ਦੇ ਐਸ ਫਿਕਰੇ ਨੂੰ ਵਾਜ਼ਿਹ ਕਰਦੀ ਏ ਭਈ ਜਿਹੜੇ ਆਪਣੇ ਆਪ ਵਿੱਚ ਹੀ ਬੀਜ ਰੱਖਣ। ਇਸ ਲਈ ਖੁਦਾਵੰਦ ਦੇ ਤਸੱਵਰ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰਦੇ ਨੇ। इलाही सियान रूहानी मखलूक की उचाई
ਵਡਿਆਈ ਤੇ ਲਾਮਹਿਦੂਦ ਦੀ ਹਮਾਇਤ ਕਰਦੀ ਏ। ਨਾਮ ਨਿਹਾਦ ਮਾਦਨੀਆਤ, ਸਬਜ਼ੀ ਤੇ ਹੈਵਾਨੀ ਮਵਾਦ ਹੁਣ ਆਰਜ਼ੀ ਨਹੀਂ ਜਾਂ ਮਾਦੀ ਢਾਂਚਾ ਨਹੀਂ, ਜਿੰਨਾ ਇਹ ਉਸ ਵੇਲੇ ਸੀ ਜਦ ਸਵੇਰ ਦੇ ਤਾਰਿਆਂ ਨੇ ਇਕੱਠਿਆਂ ਗੀਤ ਗਾਇਆ ਸੀ। ਸਿਆਣ ਨੇ ਹਾਲੇ ਤੀਕਰ ਖੇਤ ਦਾ ਕੋਈ ਪੌਦਾ ਨਹੀਂ ਲਾਇਆ ਸੀ। ਰੂਹਾਨੀ ਅਰੂਜ ਦੇ ਦੌਰ ਸਿਆਣ ਦੀ ਤਖਲੀਕ ਦੇ ਮੌਸਮ ਤੇ ਦਿਨ ਨੇ, ਜਿਨ੍ਹਾਂ ਵਿੱਚ ਖੂਬਸੂਰਤੀ, ਅਜ਼ਮਤ, ਪਾਕੀਜ਼ਗੀ ਤੇ ਬੇਗੁਨਾਹੀ, ਹਾਂ ਇਲਾਹੀ ਫਿਤਰਤ ਇਨਸਾਨ ਤੇ ਕਾਇਨਾਤ ਵਿੱਚ ਕਦੀ ਨਾ ਮੁੱਕਣ ਲਈ ਜ਼ਾਹਿਰ ਹੁੰਦੇ ਨੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।